अस्सलाम वालेकुम। सियाणे कहते भी ठंडा लोया तत्ते नूं वढ़दा भी गल की भी तत्ता दिमाग होवे तत्ता बंदा होवे उहदी जून कोई नहीं। जदों भी कुछ कीता ना जदों भी कोई नवां काम हौसले वाले बंदे ने दलेर बंदे ने कीता ठंडे बंदे ने कीता। तुसीं कदी नहीं ये सुनिया होना भी लाग पिछे विआह लेट हो जाण भी कोई बंदा कहे ना भी मेरे को नाई नूं देण नूं लाग नहीं है। मैं बंदे कहंदे आ भी यार साडे कोल हजे टूमां दे पैसे नहीं हजे असीं मकान सिद्धा करना। इदां दी गल तां हो सकदी है लाग पिछे विआह लेट नहीं हुंदे। ਹੁਣ ਤੁਸੀਂ ਕਹੋਗੇ ਵੀ ਤੂੰ ਕਹਿੰਦਾ ਕੀ ਆ। ਅਸੀਂ ਇਸ ਟਾਈਮ ਖਲੋਤੇ ਆ ਮਿਆਣੀ 247 ਗਾਹ ਰੇਬੇ ਮਿਆਣੀ ਰੇਬੇ ਹਾਂਜੀ ਰੇਬੇ 247 ਰੇਬੇ ਮਿਆਣੀ ਦੇ ਵਿੱਚ ਅਸੀਂ ਖਲੋਤੇ ਆ। ਦਸੂਆ ਮਿਆਣੀ ਇਹ ਦੋ ਪਿੰਡ ਇਹਨਾਂ ਦੇ ਨਾਂ ਇਕੱਠੇ ਹੀ ਵੱਜਦੇ ਆ। ਬੜੇ ਸਾਫ਼ ਸੁਥਰੇ ਪਿੰਡ ਆ, ਬੜੇ ਲਿਖੇ ਪੜ੍ਹੇ ਪਿੰਡ ਆ ਤੇ ਬੜੇ ਤਰੱਕੀ ਯਾਫਤਾ ਪਿੰਡ ਆ। ਅਸੀਂ ਇਸ ਟਾਈਮ ਖਲੋਤੇ ਆ ਜੀ ਕੰਬੋ ਗੋਟ ਫਾਰਮ ਮਿਆਣੀ ਦੇ ਵਿੱਚ ਤੇ ਇੱਕ ਤੁਹਾਨੂੰ ਬੱਕਰੀਆਂ ਦਾ ਫਾਰਮ ਤੁਹਾਨੂੰ ਸਿਰਫ ਅਸੀਂ ਦੱਸਣਾ ਵੀ ਇਦਾਂ ਵੀ ਹੋ ਜਾਂਦੀ ਹੈ। ਬੱਕਰੀਆਂ ਇਦਾਂ ਵੀ ਰੱਖ ਹੁੰਦੀਆਂ। ਖਾਸਾ ਟਾਈਮ ਹੋ ਗਿਆ ਸੀ ਤੁਹਾਨੂੰ ਇੱਕ ਫਾਰਮ ਦਿਖਾਇਆ ਸੀ ਜਿਹਦੇ ਵਿੱਚ ਬੰਦੇ ਕਹਿੰਦੇ ਸੀਗੇ ਯਾਰ ਤੂੰ ਇੱਕ ਐਸੀ ਸ਼ੈ ਦਿਖਾਤੀ ਵੀ ਇਹਦੇ ਤੇ ਤਾਂ ਕਰੋੜਾਂ ਰੁਪਈਆ ਲੱਗਦਾ। ਉਹੀ ਕੰਮ ਤੇ ਸਾਡੇ ਪੁੱਤਰ ਨੇ ਆਪਣੇ ਦਿਮਾਗ ਨਾਲ ਆਪਣੀ ਮਿਹਨਤ ਨਾਲ ਥੋੜੇ ਪੈਸਿਆਂ 'ਚ ਕੀਤਾ। ਮੈਂ ਕਹਿੰਦਾ ਮੈਂ ਇੰਨਾ ਸਫ਼ਰ ਕੀਤਾ ਹੀ ਸਿਰਫ ਤਾਂ ਵੀ ਤੁਹਾਨੂੰ ਦੱਸਣ ਵਾਸਤੇ ਵੀ ਇਦਾਂ ਵੀ ਹੋ ਜਾਂਦੀ। अस्सलाम वालेकुम। ਵਾਲੇਕੁਮ ਸਲਾਮ। ਤੁਹਾਡਾ ਨਾਮ ਕੀ ਜੀ? ਮੇਰਾ ਨਾਮ ਜੀ ਮੋਇਜ਼ ਅਲੀ। ਅੱਛਾ ਮੋਇਜ਼ ਸਾਹਿਬ ਅਸੀਂ ਤੁਹਾਡੇ ਕੋਲ ਆਏ ਜੀ। ਮੋਇਜ਼ ਸਾਹਿਬ ਨੇ ਬੱਕਰੀਆਂ ਦਾ ਫਾਰਮ ਬਣਾਇਆ ਜੀ ਤੇ ਉਹ ਕਿਹੜੇ ਤਰੀਕੇ ਨਾਲ ਤੇ ਕਿੱਦਾਂ ਕਰਕੇ ਬਣਾਇਆ ਉਹ ਸਾਰਾ ਬਰੀਕੀ ਦੇ ਵਿੱਚ ਈਚੀ ਮੀਚੀ ਤੁਹਾਡੇ ਤੱਕ ਪਹੁੰਚਾਉਂਦੇ ਆ। ਮੋਇਜ਼ ਸਾਹਿਬ ਕਿੰਨਾ ਟਾਈਮ ਹੋ ਗਿਆ ਤੁਹਾਨੂੰ? ਇਹ ਮੈਨੂੰ ਤਕਰੀਬਨ 2 ਮਾਹ ਹੋ ਚੱਲੇ ਜੀ। 2 ਮਹੀਨੇ ਹੋ ਗਏ ਜੀ ਬਿਲਕੁਲ। ਮਾਸ਼ਾਅੱਲਾ। ਇਸ ਤੋਂ ਪਹਿਲਾਂ ਬੱਕਰੀਆਂ ਰੱਖੀਆਂ? ਇਸ ਤੋਂ ਪਹਿਲੇ ਨਾਨਿਆਂ ਨੇ ਰੱਖੀਆਂ ਸੀ, ਆਪ ਤੇ ਨਹੀਂ ਸੀ ਰੱਖੀਆਂ। ਤੂੰ ਪਹਿਲੀ ਵਾਰੀ ਰੱਖ ਰਿਹਾ? ਹਾਂਜੀ ਮੈਂ ਵੈਸੇ ਵੈਟਰਨਰੀ ਦਾ ਕੋਰਸ ਵੀ ਕੀਤਾ ਵਾ ਐਗਰੀਕਲਚਰ ਯੂਨੀਵਰਸਿਟੀ ਤੋਂ। ਹਾਂ ਉਹ ਪੜ੍ਹਾਈ ਤੇ ਦੇਖੋ ਹੈ। ਚਲੋ ਪੜ੍ਹਾਈ ਮੇਰੇ ਕੋਲ ਹੈ ਤੇ ਬਾਕੀ ਜਿਹੜਾ ਮੈਂ ਫਾਰਮ ਤੇ ਵੀ ਕੰਮ ਕੀਤਾ ਵਾ ਪਰ ਉਹ ਐਨੀਮਲ ਵੱਡੇ ਆ ਜਿਹੜੇ ਕਾਓ ਉੱਥੇ ਕੀਤਾ ਵਾ। ਤਜਰਬਾ ਵੱਡਿਆਂ ਦਾ ਲਿਆ ਰੱਖ ਵੱਡਿਆਂ ਦਾ ਰੱਖ ਬੱਕਰੀਆਂ ਲਈਆਂ। ਵਾਹ 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 ਕੀ ਬਾਤ ਜੀ। ਅੱਛਾ ਅਸੀਂ ਬੱਕਰੀਆਂ ਤਾਂ ਅਸੀਂ ਦਿਖਾ ਰਹੇ ਹਾਂ ਆਮ ਬੰਦਿਆਂ ਨੇ ਰੱਖੀਆਂ ਹੋਈਆਂ ਕਿਉਂਕਿ ਅਸੀਂ ਆਪ ਰੱਖਣ ਲੱਗੇ ਹਾਂ। ਮੈਂ ਨਾ ਅਸਲ ਦੇ ਵਿੱਚ ਸਾਨੂੰ ਫਿਲਮ ਦਾ ਤਾਂ ਬਹਾਨਾ ਹੁੰਦਾ ਬੱਕਰੀਆਂ ਮੈਂ ਰੱਖਣ ਲੱਗਾ ਆਪ ਜੀ ਜੀ ਫਾਰਮ ਬਣਾਉਣ ਲੱਗਾ। ਤੁਸੀਂ ਸਾਡੇ ਕੋਲ ਆਉਂਗੇ ਤੁਹਾਨੂੰ ਦਿਖਾਵਾਂਗੇ ਅਸੀਂ ਥਾਂ ਵੀ ਬਣਾਈ ਆ। ਸਹੀ ਹੋ ਗਿਆ। ਉਹ ਫਿਰ ਤੁਰ ਕੇ ਨਾ ਅਸੀਂ ਦੇਖ ਰਹੇ ਹਾਂ ਵੀ ਵੱਖਰੇ ਵੱਖਰੇ ਫਾਰਮ ਵੱਖਰੇ ਵੱਖਰੇ ਤਜਰਬੇ ਬੰਦਿਆਂ ਦੀਆਂ ਹੱਡ ਬੀਤੀਆਂ ਵੀ ਕਿਹੜਾ ਕਿੱਦਾਂ ਸੂਤ ਰਹਿੰਦਾ। ਆ ਭਾਈ ਦਾ ਅਸੀਂ ਦੇਖਿਆ ਨਾ ਵੀ ਉਹ ਮੋਬਾਈਲ ਦੇ ਵਿੱਚ ਬੜਾ ਸੋਹਣਾ ਲੱਗਿਆ ਮੈਨੂੰ ਕੰਮ ਬੜਾ ਸੋਹਣਾ ਲੱਗਿਆ ਤੇ ਨਵਾਂ ਕੰਮ ਤੇ ਇਹ ਤੁਸੀਂ ਚਲੋ ਬੱਕਰੀਆਂ ਤਾਂ ਅੱਗੇ ਤੁਸੀਂ ਨਹੀਂ ਰੱਖੀਆਂ ਤਜਰਬਾ ਨਹੀਂ ਸੀ ਤੇ ਕੰਮ ਤੁਸੀਂ ਤਜਰਬੇ ਵਾਲਾ ਕੀਤਾ। ਕੰਮ ਤਜਰਬੇ ਵਾਲਾ ਇੰਦਾ ਕੀਤਾ ਜੀ ਕਿ ਅਸੀਂ ਵੀ ਇੰਦਾ ਹੀ ਇੱਕ ਸ਼ੈੱਡ ਦੇਖ ਕੇ ਆਏ ਸੀ। ਅੱਛਾ ਪੀਰ ਮਹਾਲੀ ਜਿੰਦਾ ਤੁਹਾਨੂੰ ਮੈਂ ਅੱਗੇ ਜ਼ਿਕਰ ਕੀਤਾ ਕਿ ਉੱਥੇ ਹੈ ਵਾਲੇ ਸਾਹਿਬ ਦੇ ਦੋਸਤ ਮਾਸ਼ਾਅੱਲਾ ਉਹਨਾਂ ਨੇ ਵੀ ਪਹਿਲੇ ਇੰਦਾ ਹੀ ਇਹ 5 ਮਰਲੇ ਜਗ੍ਹਾ ਵਾ ਜੀ ਸਾਡੀ ਜਿਹਦੇ ਵਿੱਚ ਅਸੀਂ 2.5 ਮਰਲੇ ਦੇ ਵਿੱਚ ਆਪਣਾ ਸ਼ੈੱਡ ਬਣਾਇਆ ਤੇ 2.5 ਮਰਲੇ 'ਚ ਇਹਨਾਂ ਦਾ ਵਾਕ ਏਰੀਆ ਜਿੱਥੇ ਇਹਨਾਂ ਨੇ ਆ ਕੇ ਖੜੇ ਹੋਣਾ ਰਿਲੈਕਸ ਹੈ ਜਿੰਦਾ ਜੀ ਆ ਦੇਖੋ ਧੁੱਪੇ ਖੜੀਆਂ ਵਾ ਬੱਕਰੀਆਂ ਠੀਕ ਹੈ ਜੀ ਸਕੂਨ ਦੇ ਵਿੱਚ ਇਸ ਟਾਈਮ ਠੀਕ ਆ ਤੇ ਇਹ ਉੱਥੇ ਹੀ ਅਸੀਂ ਦੇਖ ਕੇ ਆਏ ਸੀ ਤੇ ਫਿਰ ਉੱਥੋਂ ਜੀ ਸ਼ੌਕ ਬਹੁਤ ਹੋਇਆ ਤੇ ਅਸੀਂ ਫਿਰ ਉਹਨਾਂ ਨੂੰ ਥੋੜੇ ਪੈਸਿਆਂ ਦੇ ਵਿੱਚ ਉਹਨੂੰ ਲਿਆ ਕੇ ਤੇ ਆਪਣਾ ਪੂਰਾ ਸੈਟਅਪ ਅੱਛਾ ਕਰਕੇ ਬਣਾ ਲਿਆ। ਠੀਕ ਹੈ ਜੀ। ਅਸੀਂ ਨਾ ਜਿਹੜੀ ਆ ਜਿਹੜੀ ਤੁਸੀਂ ਕੰਮ ਕੀਤਾ ਹੈ ਨਾ ਜਿਹੜਾ ਉੱਤੇ ਹਾਂਜੀ ਬੱਕਰੀਆਂ ਜ਼ਮੀਨ ਤੋਂ ਤਾਂ ਚੱਕਣੀਆਂ ਹਾਂਜੀ ਇਹ ਅਸੀਂ ਦਿਖਾਇਆ ਸੀ ਇੱਕ ਲਾਹੌਰ ਪਰ ਉਹ ਕੰਮ ਬਹੁਤ ਮਹਿੰਗਾ ਸੀ। ਸਹੀ ਉਹਦੇ ਵਾਸਤੇ ਨਾ ਹੈ ਤਾਂ ਸਸਤਾ ਇਹ ਵੀ ਕੋਈ ਨਹੀਂ ਹੈ ਤੇ ਪਰ ਪੁੱਛਦੇ ਆ ਤੁਹਾਨੂੰ ਵੀ ਉਹ ਪਲਾਸਟਿਕ ਦੀਆਂ ਸੀਗੀਆਂ ਉਹ ਪਾਇਲਟ ਸੀਗੇ ਜੀ। ਹਾਂ ਹਾਂ ਤੇ ਇਹ ਫੱਟੀ ਆ। ਪਾਇਲਟ ਦਾ ਵੀ ਉਹ ਕੰਮ ਆ ਤੇ ਫੱਟੀ ਦਾ ਵੀ ਉਹੀ ਕੰਮ ਆ। ਪਾਇਲਟ ਇਹ ਆ ਉਹ ਮਹਿੰਗਾ ਆ ਜਾਂਦਾ ਥੋੜਾ। ਅੱਛਾ ਟੁੱਟ ਵੀ ਗਈ ਤੇ ਉਹ ਵੀ ਪੂਰੀ ਸ਼ੀਟ ਖਰਾਬ ਆ। ਠੀਕ ਹੈ। ਇਹ ਇੱਕ ਫੱਟੀ ਟੁੱਟ ਗਈ ਇੱਕ ਫੱਟੀ ਬਦਲ ਲਾਂਗੇ। ਪਾਇਲਟ ਆਣਾ 2000 ਦਾ ਇਹ ਫੱਟੀ ਸਾਰੀ 150-200 ਦੀ। ਨਹੀਂ ਤੁਸੀਂ ਮੈਨੂੰ ਦੱਸੋ ਨਾ ਵੀ ਇਹ ਪਾਇਲਟ ਕਿੰਨੇ ਦਾ? ਇਹ 2000 ਦੀ ਇੱਕ ਸ਼ੀਟ 2x2 ਦੀ ਆਂਦੀ। ਹਾਂ ਤੇ ਫੱਟੀ ਸਾਰੀ 180 ਦੀ। ਨਹੀਂ ਤੇ ਉਹ ਜਿਹੜਾ ਲੋਹਾ ਥੱਲੇ ਤੁਸੀਂ ਲਾਇਆ ਹਾਂਜੀ ਆ ਜੀ ਇੱਕ ਵਾਰੀ ਥੱਲੋਂ ਦਿਖਾਓ ਤਾਂ ਕਿਸੇ ਤਰ੍ਹਾਂ। ਇਹ ਸਾਰੇ ਜੀ 2x2 ਦੇ ਐਂਗਲ ਲੱਗੇ ਆ। ਇਹਨੂੰ 2x2 ਦਾ ਐਂਗਲ ਕਹਿੰਦੇ ਆ। ਸਾਰਾ ਅਸੀਂ ਉਹ ਲਾਇਆ। ਇਹ ਅਸੀਂ 2.5 ਫੁੱਟ ਤੇ ਇੱਕ ਐਂਗਲ ਲਾਇਆ ਕਿ ਫੱਟੀ ਜ਼ਿਆਦਾ ਮਜ਼ਬੂਤ ਰਹੇ। ਅੱਛਾ ਉਹਦਾ ਇੱਕ ਫੱਟੀ ਦੀ ਲੰਬਾਈ ਆ 5 ਫੁੱਟ ਤੇ ਅਸੀਂ ਇਹਨੂੰ 2.5 ਫੁੱਟ ਤੇ ਮੈਨੇਜ ਕੀਤਾ ਵਾ ਕਿ ਉਹ ਟੁੱਟੇ ਵੀ ਨਾ ਤੇ ਲਿਫੇ ਵੀ ਨਾ। ਤੇ ਜੇ ਇਹੀ ਪਾਇਲਟ ਰੱਖਣੇ ਹੁੰਦੇ ਉਹ ਦਰਵਾਜ਼ੇ ਚੋਂ ਦਿਖਾਇਓ ਜੀ। ਉਹ ਅਸੀਂ ਜੇ ਪਾਇਲਟ ਰੱਖਣੇ ਹੁੰਦੇ ਤੇ ਫਿਰ ਤੁਹਾਨੂੰ ਫਰੇਮ ਦੇ ਖਰਚਾ ਬਹੁਤਾ ਸੀ? ਨਹੀਂ ਖਰਚਾ ਹੋਣਾ ਹੀ ਸੀ। ਨਹੀਂ ਮੈਂ ਉਹ ਟੀਅਰ ਰੱਖਣੇ ਪੈਣੇ ਸੀ ਟੀਅਰ ਲਾਉਣੇ ਪੈਣੇ ਸੀ ਕਿਉਂਕਿ ਟੀਅਰ ਦੇ ਵਿੱਚ ਫਿੱਟ ਆਂਦਾ ਵਾ ਜਿਹੜਾ ਵਾ। ਅਸਲ 'ਚ ਤੁਸੀਂ ਮੇਰੀ ਗੱਲ ਹਜੇ ਤੱਕ ਨਹੀਂ ਸਮਝੇ। ਹਾਂਜੀ ਹਾਂਜੀ ਮੈਂ ਇਹ ਗੱਲ ਪੁੱਛਦਾ ਜੀ ਜੀ ਵੀ ਫਰੇਮ ਤੇ ਉਨੇ ਹੀ ਪੈਸੇ ਲੱਗੇ ਆ
ਜੀ ਤੁਸੀਂ ਉੱਤੇ ਫੱਟੀ ਰੱਖਤੀ, ਉਹਦੇ ਤੇ ਪੈਲਟ ਆ ਜਾਂਦੇ। ਅੱਛਾ ਜੀ। ਵੀ ਪੈਲਟ ਦਾ ਫਰੇਮ ਵੀ ਇਦਾਂ ਹੀ ਬਣਨਾ ਸੀ ਜਾਂ ਇਸ ਤੋਂ ਘੱਟ ਬਹੁਤਾ ਖਰਚਾ ਹੋਣਾ ਸੀ? ਪਾਇਲਟ 8 ਲੱਖ ਰੁਪਏ ਦਾ ਇੰਨੀ ਜਗ੍ਹਾ ਤੇ ਆਣਾ ਸੀ। ਅੱਛਾ 8 ਲੱਖ ਰੁਪਏ ਦਾ ਸਾਡੀ ਇੰਨੀ ਜਗ੍ਹਾ ਤੇ ਆਣਾ ਸੀਗਾ ਪਾਇਲਟ, ਤੇ ਇਹ ਫੱਟੀ ਸਾਰੀ ਲੱਖ ਰੁਪਏ ਦੀ ਹੈ ਜੀ। ਤੇ ਤੁਸੀਂ ਉਹਦੇ ਚ ਲੱਖ ਰੁਪਏ ਚ ਫੱਟੀ ਦੱਸ ਰਹੇ ਆ, ਤੇ ਫਰੇਮ ਆ ਜਿਹੜਾ ਬਣਿਆ ਇਹਦਾ ਵੀ ਕੋਈ ਹੈ ਅੰਦਾਜ਼ਾ? ਇਹਦਾ ਅੰਦਾਜ਼ਾ ਹੁਣ ਮੈਂ ਤੁਹਾਨੂੰ ਦੱਸ ਦੇਣਾ, ਟੋਟਲ ਸ਼ੈੱਡ ਦਾ ਤੁਹਾਨੂੰ ਮੈਂ ਸਾਰਾ ਦੱਸਦਾ ਵਾਂ ਜੀ। ਇਹ ਤਕਰੀਬਨ 5 ਤੋਂ 6 ਲੱਖ ਦੇ ਅਰਾਊਂਡ ਅਬਾਊਟ ਆਇਆ ਵਾ ਖਰਚਾ ਟੋਟਲ ਸ਼ੈੱਡ ਤੇ। 5 ਮਰਲੇ ਆ? ਹਾਂਜੀ। ਕਿੰਨੇ ਮਰਲੇ ਤੁਸੀਂ ਚੱਕੀ ਹੋਈ ਜਗ੍ਹਾ ਤੇ ਕਿੰਨੇ ਇਹ ਮਰਲੇ ਮੈਂ ਤੁਹਾਨੂੰ ਦੱਸਦਾ, ਇਹ 44 ਫੁੱਟ ਲੰਬਾਈ ਆ ਸ਼ੈੱਡ ਦੀ ਠੀਕ ਹੈ। ਤੇ 16 ਫੁੱਟ ਚੌੜਾਈ ਆ। 44 ਫੁੱਟ ਲੰਬਾਈ ਹਾਂਜੀ ਤੇ 16 ਫੁੱਟ ਚੌੜਾਈ ਆ। ਠੀਕ ਹੈ। ਚਲੋ ਬਾਹਰ ਚਲੋ, ਆ ਦਿਖਾਓ ਨਾ ਜੀ, ਆ ਸੇਠੋਂ ਪੈਰ ਬੰਨੇ ਹੋਏ ਇਹਨਾਂ ਦੇ ਇਦਾਂ। ਅੱਛਾ ਫਰਕ ਤਾਂ ਫਿਰ ਹੈ ਜੀ ਉਹਦੇ 'ਚ? ਹਾਂਜੀ ਉਹ ਫਿਰ ਤੁਸੀਂ ਦੇਖੋ 7 ਲੱਖ ਰੁਪਏ ਦਾ ਫਰਕ ਹੈ। 7 ਲੱਖ ਦਾ ਫਰਕ? 7 ਲੱਖ ਦਾ, ਤੇ 7 ਲੱਖ 'ਚ ਜੇ ਸਾਨੂੰ ਕੰਮ ਉਹੀ ਲੱਭ ਜਾਵੇ ਤੇ ਸਾਨੂੰ ਕੋਈ ਜ਼ਰੂਰਤ ਨਹੀਂ ਨਾ ਕਿਸੇ ਹੋਰ ਚੀਜ਼ ਦੀ। ਅੱਛਾ ਹੁਣ ਉੱਤੇ ਚੱਲਦੇ ਹਾਂ। ਤੇ ਬੱਕਰੀਆਂ ਦੇ ਖੁਰ ਖਰਾਬ ਹੋਣਾ ਜਾਂ ਚੜ੍ਹਦੀਆਂ ਲੈਂਦੀਆਂ ਦੇ ਖੁਰ ਤਾਂ ਨਹੀਂ ਵੱਡੇ ਕੋਈ ਖੁਰ ਜਾਂਦੇ? ਨਹੀਂ ਖਰਾਬ ਹੁੰਦਾ, ਕੋਈ ਵੀ ਖੁਰ ਖਰਾਬ ਨਹੀਂ। ਹੱਤਾ ਕਿ ਮੇਰੇ ਜਾਨਵਰ ਦੇਖੋ ਤੁਸੀਂ ਸਾਫ਼ ਸੁਥਰੇ, ਹਾਂ ਕਿਸੇ ਨੂੰ ਕੋਈ ਦਾਗ ਨਹੀਂ ਲੱਗਾ। ਹਾਂ ਮਾਸ਼ਾਅੱਲਾ, ਇਦਾਂ ਹੀ ਇਦਾਂ ਹੀ। ਕਿਉਂ? ਇਹਦਾ ਇਹ ਫਾਇਦਾ ਨਾ ਕਿ ਪਿਸ਼ਾਬ ਇਹਨਾਂ ਨੂੰ ਲੱਗਣਾ ਨਹੀਂ, ਮੇਂਗਣ ਇਹਨਾਂ ਨੂੰ ਜੁੜਨੀ ਨਹੀਂ, ਤੇ ਉਹਨੇ ਜਾਨਵਰ ਨੇ ਸਾਫ਼ ਵੀ ਰਹਿਣਾ, ਸ਼ਾਈਨ ਵੀ ਕਰਨਾ। ਉਤੋਂ ਮੈਂ ਜਿਹੜੀ ਫੀਡ ਪਾ ਰਿਹਾ ਨਾ ਇਹਨਾਂ ਨੂੰ, ਉਹਦੇ ਵਿੱਚ 21 ਛਾਵਾਂ ਉਹਨਾਂ ਨੇ ਮਿਲਾਈਆਂ ਵਾ। ਆਪਾਂ ਫੀਡ ਵਾਲ ਬਾਅਦ ਚਾਹੁੰਦੇ ਹਾਂ। ਅੱਛਾ ਤੁਸੀਂ ਇਹ ਦੱਸੋ ਵੀ ਇਹਦੇ 'ਚ ਉਹੀ ਕੰਮ ਇਹ ਕਰ ਰਹੀ ਹੈ ਜਿਹੜੀ ਪਾਇਲਟ ਨੇ ਕਰਨਾ? ਉਹੀ ਕਰ ਰਹੀ ਹੈ। ਵੀ ਪਿਸ਼ਾਬ ਬੱਕਰੀ ਕਰਦੀ ਥੱਲੇ ਜਾਂਦਾ, ਥੱਲੇ ਬਿਲਕੁਲ ਮੇਂਗਣ ਕਰਦੀ ਥੱਲੇ ਜਾਂਦੀ ਜੀ ਜੀ ਹੈ? ਹਾਂਜੀ। ਤੇ ਗਿੱਲਾ ਨਹੀਂ ਹੁੰਦਾ? ਗਿੱਲਾ ਨਹੀਂ ਹੁੰਦਾ। ਜੇ ਥੋੜਾ ਬਹੁਤ ਹੋਵੇ ਤੇ ਉਹ ਗਿੱਲਾ ਤੇ ਨਹੀਂ, ਜੇ ਥੋੜੀ ਬਹੁਤ ਮੇਂਗਣ ਉੱਤੇ ਰਹਿ ਜਾਵੇ ਤੇ ਉਹ ਝਾੜੂ ਮਾਰ ਕੇ ਤੇ ਥੱਲੇ ਚੱਲ ਜਾਂਦੀ। ਅੱਛਾ ਲੱਕੜ ਆ? ਹਾਂਜੀ। ਲੱਕੜ ਸਿੱਲ ਫੜਦੀ ਆ? ਅੱਛਾ ਜੀ। ਵੀ ਗਿੱਲੀ ਰਹਿ ਜਾਂਦੀ? ਗਿੱਲੀ ਰਹਿ ਜਾਂਦੀ। ਤੇ ਸਿਆਲੇ ਦੇ ਵਿੱਚ ਇਹ ਕਿਤੇ ਗਿੱਲੀ ਰਹਿ ਕੇ ਕੋਈ ਇਹਨਾਂ ਨੂੰ ਨਹੀਂ ਰਹਿੰਦੀ। ਇਹ ਤਜਰਬਾ ਉਹਨਾਂ ਦਾ 3 ਸਾਲ ਦਾ ਤਜਰਬਾ, ਤੇ ਸਾਨੂੰ ਵੀ 2 ਮਹੀਨਿਆਂ ਤਕਰੀਬਨ ਹੋ ਹੀ ਗਿਆ ਥੋੜਾ ਬਹੁਤ ਕਿ ਨਹੀਂ ਸੁੱਕ ਜਾਂਦੀ ਆ। ਆ ਹੁਣ ਦੇਖੋ ਨਾ, ਹਵਾ ਫਿਰਨੀ ਆ, ਆ ਖੋਲ ਦਿੱਤਾ ਨਾ, ਹਵਾ ਫਿਰਨੀ ਆ। ਇਹਦੇ ਉੱਤੇ ਚੂਨਾ ਮੇਰਾ ਹਰ ਟਾਈਮ ਮੌਜੂਦ ਆ। ਚੂਨਾ ਇੱਥੇ ਮਾਰ ਦੇਣਾ, ਥੱਲੇ ਮਾਰ ਦੇਣਾ, ਤੇ ਉਹਦੇ ਨਾਲ ਇਹ ਸੁੱਕ ਵੀ ਜਾਣਾ। ਚੂਨਾ ਤੁਹਾਨੂੰ ਪਤਾ 100 ਬਿਮਾਰੀਆਂ ਨੂੰ ਕਵਰ ਕਰਦਾ। ਹਾਂ ਹਾਂ ਬਿਲਕੁਲ। ਹਾਂਜੀ। ਜਿਹੜਾ ਤੁਸੀਂ ਅੱਗੇ ਦੱਸ ਰਹੇ ਸੀ ਖਰਚਾ, ਜਿਹੜਾ ਥੱਲੇ ਲੱਗਾ ਤੇ ਉੱਪਰ ਐਂਗਲ ਸ਼ੈਂਗਲ ਲੱਗਾ, ਜਿਹੜਾ ਉੱਪਰ ਤੁਸੀਂ ਵੱਖਰੇ ਵੱਖਰੇ ਖਾਨੇ, ਸਾਰਾ ਟੋਟਲ ਬਣਾ ਕੇ ਦੱਸਿਆ? ਟੋਟਲ ਤੁਹਾਨੂੰ ਐਵਰੀਥਿੰਗ ਹਰ ਚੀਜ਼ ਦੱਸੀ ਹੈ। ਤੇ ਗਾਰਡਰ ਹਰ ਚੀਜ਼ ਜਿੰਨਾ ਵੀ ਇਹਦੇ ਉੱਤੇ ਲੱਗਾ, ਜਾਲੀ ਹਰ ਚੀਜ਼, ਜਾਨਵਰ ਕੱਢ ਕੇ। ਜਾਨਵਰ ਕੱਢ? ਹਾਂਜੀ। ਸਿਰਕੀ ਪਾ ਕੇ ਉੱਤੇ ਮਿੱਟੀ ਪਾਤੀ? ਹਾਂਜੀ ਮਿੱਟੀ ਪਾਤੀ। ਠੰਡੀ ਰਹਿੰਦੀ ਛੱਤ? ਠੰਡੀ ਰਹਿੰਦੀ ਸਿਰਫ ਇਸ ਵਜ੍ਹਾ ਤੋਂ, ਨਹੀਂ ਤਾਂ ਕਹਿੰਦੇ ਸੀ ਲੋਹੇ ਦੀ ਪਾ ਲਓ। ਤੁਹਾਨੂੰ ਪਤਾ ਵੇ ਲੋਹੇ ਨੇ ਗਰਮੀ ਦੇ ਵਿੱਚ ਗਰਮੀ 'ਚ ਤਪਣਾਵੀਆਂ। ਅੱਛਾ ਜਿਹੜਾ ਤੁਸੀਂ ਇਹ ਪਾਣੀ ਦਾ ਕੀਤਾ ਇੰਤਜ਼ਾਮ, ਹਾਂਜੀ। ਇਹਦਾ ਕੀ ਹਿਸਾਬ ਆ? ਪਾਣੀ ਦਾ ਇਹ ਇੰਤਜ਼ਾਮ ਕੀਤਾ ਵਾ ਕਿ ਇਹ ਅਸੀਂ ਸਵੇਰ ਨੂੰ ਭਰ ਦੀਦਾ ਵਾ, ਪੰਪ ਦਾ ਹੀ ਭਰੀਦਾ ਵਾ, ਜਿਹੜਾ ਪੰਪ ਦਾ ਨਿੱਘਾ ਪਾਣੀ ਹੈ। ਹਾਂ ਨਿੱਘਾ ਪਾਣੀ ਭਰ। ਠੀਕ ਹੈ ਜੀ। ਤੇ ਇਧਰਲਾ ਪਾਣੀ ਵੀ ਮਿੱਠਾ ਹੀ ਆ, ਤੁਹਾਨੂੰ ਪਤਾ ਫਸਲਾਂ ਵਾਲੀ ਸਾਈਡ ਆਈ ਹੁੰਦੀ ਹੈ। ਮਾਸ਼ਾਅੱਲਾ ਠੀਕ ਪਾਣੀ ਹੈ ਠੀਕ ਹੈ। ਤੇ ਬਾਕੀ ਪਾਣੀ ਇੱਕ ਵਾਲ ਖੋਲ ਦੋ, ਹਾਂ ਤਿੰਨਾਂ ਦੇ ਵਿੱਚ ਆਟੋਮੈਟਿਕਲੀ ਇੱਕੋ ਮਿਕਦਾਰ ਨਾਲ ਪਾਣੀ ਭਰੀ ਹੋਈ ਜਾਣਾ, ਇੱਕੋ ਚ। ਤਿੰਨੋਂ ਵਾਲ ਸਾਨੂੰ ਖੋਲਣ ਦੀ ਜ਼ਰੂਰਤ ਨਹੀਂ। ਅੱਛਾ ਅੱਛਾ। ਹਾਂਜੀ ਇਹ ਮੈਂ ਹਿਸਾਬ ਲਵਾਇਆ, ਕਿਉਂਕਿ ਐਵੇਂ ਮੈਂ ਆਹ ਵਾਲ ਖੋਲਾਂ, ਉਹ ਖੋਲਾਂ, ਜਾ ਕੇ ਉਹ ਖੋਲਾਂ। ਇੱਕ ਵਾਲ ਖੋਲਣਾ ਵਾ, ਤਿੰਨਾਂ ਦੇ ਵਿੱਚ ਉਸੇ ਮਿਕਦਾਰ ਨਾਲ ਪਾਣੀ ਬਰਾਬਰ ਭਰੇ ਹੋਈ ਜਾਣਾ ਵਾ। ਤੇ ਉਹੀ ਮੈਂ ਬਾਹਰੋਂ ਖੋਲਣਾ ਵਾ ਤੇ ਤਿੰਨਾਂ ਚੋਂ ਇੱਕੋ ਮਿਕਦਾਰ ਨਾਲ ਪਾਣੀ ਨਿਕਲੀ ਜਾਣਾ। ਅੱਛਾ ਪਾਣੀ ਕੱਢਣ ਦਾ ਵੀ ਹੈ ਇੰਤਜ਼ਾਮ? ਹਾਂਜੀ ਆ ਦੇਖੋ ਥੱਲੇ ਪਾਈਪ ਜਾ ਰਿਹਾ, ਤੁਹਾਨੂੰ ਨਜ਼ਰ ਆ ਰਿਹਾ ਹੁਣ। ਹਾਂ ਉਹ ਵਿੱਚੋਂ ਦਿਖਾਇਓ ਜੀ। ਹਾਂਜੀ ਉਹ ਵਿੱਚੋਂ ਲੱਗਾ ਉਹਦੇ ਲੱਗਾ ਵੀ ਪਾਣੀ ਬਹੁਤਾ ਠਰ ਜਵੇ। ਹਾਂਜੀ ਉਹ ਦੇਖੋ ਇਸ ਟਾਈਮ ਪਾਣੀ ਆਪਣੀ ਮਰਜ਼ੀ ਨਾਲ ਉੱਪਰ ਆ ਕੇ ਪੀਂਦੇ ਆ। ਹਾਂ 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 ਠੀਕ ਹੈ। ਤੇ ਪਾਣੀ ਆਪਣੀ ਮਰਜ਼ੀ ਨਾਲ ਥੱਲੇ ਜਾਂਦੇ, ਖਾਂਦੇ ਪੀਂਦੇ, ਕੋਈ ਉਹਨਾਂ ਨੂੰ ਬੰਨਣਾ ਨਹੀਂ, ਕੋਈ ਉਹਨਾਂ ਨੂੰ ਕੁਛ ਨਹੀਂ ਮਿਲਣਾ ਸੀ। ਅੱਛਾ ਆਪਣੀ ਮਰਜ਼ੀ ਨਾਲ ਪਾਣੀ ਤਪਦਾ, ਆਪਣੀ ਮਰਜ਼ੀ ਵੀ ਜੇ ਪਾਣੀ ਬਹੁਤਾ ਤਪ ਗਿਆ ਤਾਂ ਵੀ ਬਾਹਰ ਨਿਕਲ ਦੇਣਾ, ਕੱਢ ਦੇਣਾ? ਹਾਂਜੀ ਜੇ ਬਹੁਤਾ ਠਰ ਗਿਆ ਤਾਂ ਵੀ ਬਾਹਰ ਕੱਢ ਦੇਣਾ। ਕਿਉਂਕਿ ਸਰਦੀਆਂ ਦੇ ਵਿੱਚ ਤੇ ਰਾਤ ਨੂੰ 6 ਵਜੇ ਤੋਂ ਬਾਅਦ ਜਾਂ 7 ਵਜੇ ਤੋਂ ਬਾਅਦ ਪਾਣੀ ਇਹਨਾਂ ਦੇ ਅੱਗੇ ਹੋਣਾ ਹੀ ਨਹੀਂ ਚਾਹੀਦਾ। ਖਾਲੀ ਕਰ ਦੇਣਾ? ਚਾਹੇ ਉਹ ਗਰਮ ਆ ਚਾਹੇ ਉਹ ਠੰਡਾ ਵਾ, ਖਾਲੀ ਕਰ ਦੇਣਾ? ਖਾਲੀ ਕਰ ਦੇਣਾ। ਗਰਮ ਤੁਸੀਂ ਪਿਲਾ ਸਕਦੇ ਹੋ ਜੇ ਬਹੁਤੀ, ਪਰ ਕੱਢ ਦਿਓ ਸਰਦੀਆਂ ਤੇ। ਮੇਰਾ ਇਹੀ ਹੈ ਵੀ ਸ਼ਾਮ ਨੂੰ ਰਾਤ ਕਿਉਂਕਿ ਬਿਮਾਰ ਹੋ ਜਾਂਦਾ ਜਾਨਵਰ। ਹਾਂ ਠੰਡਾ ਪਾਣੀ ਗਰਮੀਆਂ 'ਚ ਤੇ 24 ਘੰਟੇ ਵੀ ਰਵੇ ਤੇ ਉਹਦਾ ਕੋਈ ਮਸਲਾ ਨਹੀਂ। ਤੇ ਆ ਤੁਸੀਂ ਐਸੇ ਹੈ ਕਈ ਥਾਂ ਤੇ ਪਰਦੇ ਲਾਏ ਮੈਂ ਜਿਹੜੇ ਗਰਮੀਆਂ 'ਚ ਤੁਸੀਂ ਕੱਢ ਦੋ? ਹਾਂਜੀ ਇਹ ਮੈਂ ਸਾਰੀ ਜਾਲੀ ਬਣਾਈ ਆ। ਅੱਛਾ ਇੱਟਾਂ ਦੀ ਜਾਲੀ ਟੈਪ ਇੱਟਾਂ ਦੀ ਜਾਲੀ ਉਹ ਬਣਾਈ ਆ। ਇਹ ਮੈਂ ਗਰਮੀਆਂ ਦੇ ਵਿੱਚ ਲਾ ਦੇਣੀ ਆ, ਹਵਾ ਦੀ ਕ੍ਰਾਸਿੰਗ ਵੀ ਹੋਏਗੀ, ਹਰ ਚੀਜ਼ ਹੋਏਗੀ।
ਤੇ ਹੁਣ ਤੁਸੀਂ ਸਾਨੂੰ ਦੱਸਿਓ ਖੁਰਾਕ ਦਾ ਥੋੜਾ ਜਿਹਾ। ਖੁਰਾਕ ਦਾ ਕੀ ਮਤਲਬ ਕਿ ਤੁਸੀਂ ਖਵਾ ਕੀ ਰਹੇ ਆ? ਪੱਠੇ ਕਿੰਨੇ ਪਾ ਰਹੇ ਆ, ਤੂੜੀ ਕਿੰਨੀ ਅਸੀਂ ਪਾ ਰਹੇ? ਕੁਝ ਵੀ ਨਹੀਂ ਪਾ ਰਹੇ। ਅੱਛਾ, ਅਸੀਂ ਸਿਰਫ TMR ਯੂਜ਼ ਕਰ ਰਹੇ ਹਾਂ। ਦੇਖੋ ਆ ਬੱਕਰੀ ਖਾ ਵੀ ਰਹੀ ਆ ਤੇ ਮਾਸ਼ਾਅੱਲਾ ਬਹੁਤ ਸ਼ੌਕ ਨਾਲ ਖਾਂਦੀਆਂ ਬੱਕਰੀਆਂ। ਅੱਛਾ, ਤੇ ਇਹਦੇ ਵਿੱਚ ਉਹਨਾਂ ਨੇ ਤਕਰੀਬਨ 21 ਛਾਵਾਂ ਮਿਲਾਈਆਂ ਵਾ। ਅਸੀਂ ਕਹਿੰਦੇ ਜੀ ਉੱਥੋਂ ਲਿਆਓ ਤੂੜੀ, ਉੱਥੋਂ ਲਿਆਓ ਵੰਡਾ, ਉਹਨੂੰ ਮਿਕਸ ਕਰੀਏ, ਉਹਨੂੰ ਸਾਰਾ ਕੁਝ ਕਰੀਏ ਤੇ ਇੰਦਾ ਨਹੀਂ ਹੁੰਦਾ। ਤੇ ਇਹਦੇ ਵਿੱਚ ਉਹਨਾਂ ਨੇ ਤਕਰੀਬਨ ਹਰ ਚੀਜ਼ ਮਿਲਾਈ ਆ। ਤੂੜੀ ਮਿਲਾਈ ਆ, ਲੂਸਣ, ਐਵਰੀਥਿੰਗ। ਐਸੀ ਮੈਡੀਸਨ ਵੀ ਮਿਲਾਈ ਆ ਕਿ ਜਿਹਦੇ ਨਾਲ ਉਹਨਾਂ ਦੇ ਅੰਦਰਲੇ ਕੀੜੇ ਮਲਾਪ ਹਰ ਚੀਜ਼ ਨਿਕਲਦੀ ਹੈ। ਤੇ ਮੈਂ ਅੱਖਾਂ ਨਾਲ ਦੇਖਿਆ ਵਾ ਯੂਜ਼ ਕਰਕੇ। ਇਹ ਆਪਣੀ ਬਣਾ ਰਹੇ ਤੁਸੀਂ? ਇਹ ਸਮਝ ਲਓ ਕਿ ਆਪਣੀ ਆ, ਕਿ ਹੈ ਮੇਰੇ ਪਾਪਾ ਦੇ ਦੋਸਤ ਆ ਤੇ ਆ ਉੱਥੋਂ ਲਈ ਸਾਨੂੰ ਪੀਰ ਮਹਾਲ ਤੋਂ। ਤੁਹਾਨੂੰ ਪੁੱਛਣਾ ਇਹ ਗੱਲ ਹਾਂਜੀ ਵੀ ਚਲੋ ਤੁਹਾਡੇ ਤਾਂ ਉਹ ਹੈਗੇ ਆ ਸਲਾਮ ਦੁਆ ਵਾਲੇ। ਹਾਂਜੀ ਮੇਰੇ ਵਰਗਾ ਬੰਦਾ ਲੈਂਦਾ ਹਾਂਜੀ। ਤੇ ਕੱਲੀ ਇਹ ਖਵਾਣੀ ਆ। ਇਹ ਇੱਕ ਬੱਕਰੀ ਥੈਲਾ ਕਿੰਨੇ ਦੀ ਪੈਕਿੰਗ ਆ? ਇਹ ਮਣ ਦੀ ਪੈਕਿੰਗ ਆ ਇੱਕ ਥੈਲਾ। ਕਿੰਨੇ ਦਾ ਉਹ ਆਮ ਬੰਦੇ ਵਾਸਤੇ? ਵੈਸੇ ਤਾਂ ਹੈ ਵਾ 3800 ਤੇ 3800 ਦਾ ਵਾ ਪੈਂਦਾ ਮਣ। ਅੱਛਾ। ਤੇ ਮੈਂ ਤੁਹਾਨੂੰ ਇਹਦਾ ਇੱਕ ਹੋਰ ਫਾਇਦਾ ਨਾ ਕਿ ਅਸੀਂ ਇਹ ਕੈਲਕੂਲੇਸ਼ਨ ਨਹੀਂ ਕੱਢੀ ਦੀ। ਇੱਕ ਜਾਨਵਰ 1 ਕਿਲੋ ਤੋਂ ਵੱਧ ਦੇ ਖਾ ਨਹੀਂ ਸਕਦਾ ਸਾਰੇ ਦਿਨ ਦੇ ਵਿੱਚ। ਅੱਛਾ। ਤੇ ਤੁਸੀਂ ਕਿਲੋ ਦੇਖ ਲਓ ਕਿੰਨੇ ਪੈਸਿਆਂ ਦੀ ਪੈਂਦੀ ਹੈ। ਤਕਰੀਬਨ 100 ਰੁਪਏ ਦੀ ਪੈਂਦੀ ਹੈ ਜੀ। ਹੁਣ ਇੱਕ ਜਾਨਵਰ ਆ ਛੋਟਾ, ਹਾਂਜੀ, ਉਹ ਜਿਵੇਂ ਬੱਕਰੀ ਖੜੀ ਲਾਲ, ਇੱਕ ਜਾਨਵਰ ਆ ਵੱਡਾ ਜਿਵੇਂ ਬੱਕਰਾ ਖੜਾ, ਹਾਂਜੀ, ਦੋਵੇਂ ਕਿਲੋ ਖਾਣਗੇ? ਕਿਲੋ ਹੀ ਖਾਣਗੇ। ਮੈਂ ਮੰਨਦਾ ਨਹੀਂ ਇਹ ਗੱਲ। ਅਸੀਂ ਕੀਤਾ ਵਾ ਜੀ। ਅੱਛਾ। ਹਾਂਜੀ। ਇਹ ਵੱਡਾ ਜਾਨਵਰ ਵੀ ਉਨਾ ਹੀ ਖਾਊ? ਉਨਾ ਹੀ ਖਾਊ, ਥੋੜਾ ਜਿਹਾ ਜ਼ਿਆਦਾ ਖਾ ਲੂ। ਹਾਂ। ਪਰ ਮੈਂ ਕਹਿੰਦਾ ਕਿ 1.5 ਕਿਲੋ ਤੋਂ ਵੱਧ ਵੀ ਨਹੀਂ ਖਾਣ ਲੱਗਾ। ਬਰਹਾਲ ਖਾਂਦੇ ਕਿਲੋ ਹੀ ਆ ਅਸੀਂ, ਜਿੰਨਾ ਹਜੇ ਤੱਕ ਇਹਨਾਂ ਨੂੰ ਪਾਇਆ ਵਾ, ਤਜਰਬਾ ਕੀਤਾ। ਹੱਤਾ ਕਿ ਮੈਂ ਪਾਣਾ ਵੀ ਇਹਨਾਂ ਨੂੰ ਤੋਲ ਕੇ ਆ। ਤੇ ਇਹਦੇ ਨਾਲ ਸਿਹਤ ਸਹੀ ਰਹੂਗੀ? ਮਾਸ਼ਾਅੱਲਾ ਸਿਹਤ ਬੱਕਰੀ ਸ਼ਾਈਨ ਕਰਦੀ ਆ ਤੇ ਵੱਧਦੀ ਫੁੱਲਦੀ। ਇਹ ਪਤਾ ਕੀ ਇਹਦਾ ਫਾਇਦਾ? ਇਹ ਜਦੋਂ ਇਹਨਾਂ ਨੇ ਖਾਣੀ ਆ ਨਾ, ਓਨਾ ਹੀ ਪਾਣੀ ਇਹਨਾਂ ਨੇ ਜ਼ਿਆਦਾ ਪੀਣਾ, ਫਿਰ ਅੰਦਰ ਜਾ ਕੇ ਤੁਹਾਨੂੰ ਪਤਾ ਖੁੱਲਣੀ ਹਰ ਤਰ੍ਹਾਂ ਦੀ। ਅੱਛਾ, ਹੁਣ ਅਸੀਂ ਆਨੇ ਆ ਤੁਹਾਡੇ ਜਾਨਵਰਾਂ ਵੱਲ। ਹੈ ਹਾਂਜੀ। ਤੇ ਤੁਹਾਡਾ ਅਸਲ ਜਿਹੜਾ ਉਹ ਨੀਅਤ ਕੀ ਆ ਵੀ ਤੁਸੀਂ ਬੱਕਰੀ ਦੇ ਮੁਨਾਫੇ ਲੈਣ ਵਾਸਤੇ? ਅਸਲ ਪਤਾ ਨੀਅਤ ਕੀ ਹੈ ਜੀ, ਉਹ ਮੈਂ ਬਰੀਡਿੰਗ ਤੇ ਕੰਮ ਕਰ ਰਿਹਾ ਕਿ ਬਰੀਡ ਬਣਾਣੀ ਆਪਣੀ, ਤੇ ਬਰੀਡ ਬਣਾਣੀ ਨਾਗਰੀ ਤੇ ਬੀਤਲ। ਅੱਛਾ, ਇੱਥੇ ਦਿਖਾਓ ਸਾਨੂੰ ਕਿਹੜੀ ਨਾਗਰੀ? ਆ ਜਿੰਨੀਆਂ ਵੀ ਆ ਜੀ। ਹਾਂ, ਥੱਲੇ ਚੱਲਦੇ। ਤੁਸੀਂ ਇੱਥੇ ਰਹੋ ਜੀ। ਆ ਦੇਖੋ ਜੀ, ਆ ਨਾਗਰੇ ਬੀਤਲ ਚ ਮੇਰੇ ਕੋਲ ਬਰੀਡਰ ਆ। ਆ ਜਿਹੜਾ ਇਹ ਨਾਗਰੇ ਬੀਤਲ ਚ ਆਂਦਾ ਜੀ। ਅੱਛਾ। ਤੇ ਇਹ ਮੈਂ ਹਜੇ ਤੁਸੀਂ ਜਾਨਵਰ ਕਿੱਥੋਂ ਇਕੱਠੇ ਕੀਤੇ ਆ? ਇਹ ਸਿਰਫ 1-2 ਜਾਨਵਰ ਆ ਜਿਹੜੇ ਮੈਂ ਇੱਥੇ ਕਿਸੇ ਦੇ ਘਰੋਂ ਚੋਂ ਲਏ ਆ। ਬਾਕੀ ਸਾਰੇ ਮੈਂ ਮੰਡੀ ਤੋਂ ਪਰਚੇਜ਼ ਕੀਤੇ ਆ। ਅੱਛਾ, ਵੱਖਰੇ ਵੱਖਰੇ। ਤੇ ਕਿਹੜੀ ਮੰਡੀ ਦੇ ਵਿੱਚੋਂ ਤੁਹਾਨੂੰ? ਇਹ ਆ ਜਿਹੜੀ ਸਾਡੀ ਫੈਸਲਾਬਾਦ ਵਾਲੀ ਮੰਡੀ ਨਿਆਮ ਬੰਦੇ ਤੇ ਬਹੁਤ ਚੰਗੀਆਂ ਨਸਲੀ ਬੱਕਰੀਆਂ ਆਉਂਦੀਆਂ। ਹੁਣ ਆ ਦੇਖੋ, ਆ ਜਿਹੜੀ ਆ ਪਾਠਾ ਸਾਡੀ ਖੜੀ ਆ, ਇਹ ਵੀ ਨਾਗਰੀ ਦੇ ਵਿੱਚ ਆ ਜਾਂਦੀ। ਆ ਮਾਸ਼ਾਅੱਲਾ ਬੱਕਰੀ ਆ, ਇਹ ਵੀ ਪਾਠੀ ਆ ਹਜੇ। ਇਹ ਤਾਂ ਆਪਣੇ ਹੈ ਹੀ ਲੈਲਪੁਰ ਦੀ ਨਸਲ ਆ ਨਾ? ਹਾਂ, ਇਹ ਸਾਰੀਆਂ ਨਸਲੀ ਲੈਲਪੁਰ ਦੀਆਂ, ਮਤਲਬ ਇਹ ਆ ਜਾਂਦੀ ਬੀਤਲ ਨਾਗਰੀ ਦੇ ਵਿੱਚ। ਬੀਤਲ ਆਪਣੀ ਆ ਨਾ? ਹਾਂਜੀ, ਲੈਲਪੁਰ ਦੀ। ਇਹਨੂੰ ਅੰਬਰਸਰੀ ਵੀ ਕਹਿੰਦੇ ਸੀ? ਹਾਂਜੀ ਬਿਲਕੁਲ। ਹੁਣ ਆ ਵੀ ਪਾਠਾ ਇਹਨੂੰ ਫੈਸਲਾਬਾਦੀ ਵੀ ਕਹਿੰਦੇ। ਹਾਂਜੀ। ਅਸਲ ਇਹ ਸਾਡੀ ਨਸਲ ਹੈ ਜੀ। ਅੱਛਾ, ਤੁਸੀਂ ਮੱਖੀ ਚੀਨੀ ਦਾ ਨਹੀਂ ਸ਼ੌਕ ਰੱਖਦੇ? ਨਹੀਂ, ਮੱਕੀ ਚੀਨੀ ਦਾ ਨਹੀਂ ਰੱਖਦੇ ਕਿਉਂਕਿ ਉਹਦੀ ਇੱਧਰ ਜ਼ਿਆਦਾ ਡਿਮਾਂਡ ਨਹੀਂ ਹੈ। ਅੱਛਾ। ਉਹ ਤੇ ਬਸ ਐਵੇਂ ਇੱਕ ਸ਼ੌਕ ਲਈ ਰੱਖ ਲਈ ਆ ਤੇ ਬਸ। ਤੁਸੀਂ ਕਿਹਨੂੰ ਦੇਖ ਕੇ ਬੱਕਰੀਆਂ ਰੱਖੀਆਂ? ਤੁਸੀਂ ਕਿਹਦੇ ਤੋਂ ਮੁਤਾਸਰ ਹੋਏ? ਮੁਤਾਸਰ ਤੁਹਾਨੂੰ ਅੱਗੇ ਦੱਸਿਆ, ਜਿੱਥੇ ਅਸੀਂ ਪੀਰ ਮਾਲ। ਹਾਂਜੀ, ਚਲੋ ਅਸੀਂ ਉਹਨਾਂ ਕੋਲ ਵੀ, ਅਸੀਂ ਮੋਈ ਸਾਹਿਬ ਨਾਲ ਜਾ ਕੇ ਇਹਨਾਂ ਦੇ ਨਾਲ ਅਸੀਂ ਉਹ ਫਾਰਮ ਵੀ ਤੁਹਾਨੂੰ ਦਿਖਾਵਾਂਗੇ ਜਿਨ੍ਹਾਂ ਤੋਂ ਮੁਤਾਸਰ ਹੋ ਕੇ ਇਹਨਾਂ ਨੇ ਬੱਕਰੀਆਂ ਰੱਖੀਆਂ। ਪਰ ਤੁਸੀਂ ਇਹ ਚੰਗਾ ਕੀਤਾ, ਇਹ ਮਾੜਾ ਨਹੀਂ ਕੀਤਾ। ਅੱਲਾਹ ਤਾਲਾ ਤੁਹਾਨੂੰ ਕਾਮਯਾਬ ਕਰੇ। ਇਹ ਕੰਮ ਮਾੜਾ ਨਹੀਂ, ਕੰਮ ਚੰਗਾ। ਹਾਂ, ਪਰ ਇਹ ਆ ਕਿ ਤੁਸੀਂ ਇੱਕ ਮਿਹਰਬਾਨੀ ਕਰਿਓ ਵੀ ਇਸ ਕੰਮ ਨੂੰ ਸਾਫ਼ ਸੁਥਰਾ ਰੱਖਿਓ। ਗੱਲ ਸਾਫ਼ ਸੁਥਰੀ, ਝੂਠ ਤੋਂ ਪਾਕ। ਕਈ ਬੰਦਿਆਂ ਨੇ ਕੰਮ ਸ਼ੁਰੂ ਕੀਤਾ, ਫਿਰ ਉਹਨਾਂ ਨੇ ਝੂਠ ਦਾ ਸਹਾਰਾ ਲਿਆ ਤੇ ਉਹ ਠੱਗੀਬਾਜ਼ੀ ਲੱਗ ਗਏ ਕਰਨ। ਠੱਗੀਬਾਜ਼ੀ ਕਿੱਦਾਂ ਵੀ ਇੱਕ ਸ਼ੈ ਜਿੱਥੇ ਤੱਕ ਰਹਿਣੀ ਚਾਹੀਦੀ ਹੈ ਨਾ, ਉੱਥੇ ਤੱਕ ਰਹਿਣੀ ਚਾਹੀਦੀ। ਉਹ ਗਰੀਬ ਦੀ ਪਹੁੰਚ ਤੋਂ ਅਸੀਂ ਬਾਹਰ ਕਰ ਦਈਏ ਬੱਕਰੀ ਨੂੰ, ਮੱਝ ਨੂੰ। ਇਹ ਅਸੀਂ ਕੋਈ ਬੱਕਰੀ ਦੀ ਖਿਦਮਤ ਨਹੀਂ ਕੀਤੀ, ਇਹ ਅਸੀਂ ਕੋਈ ਮੱਝ ਦੀ ਖਿਦਮਤ ਨਹੀਂ ਕੀਤੀ ਕਿ ਅੱਗੇ ਮੱਝ ਮੇਰੇ ਵਰਗਾ ਬੰਦਾ ਲੈ ਲੈਂਦਾ ਸੀ। ਹੁਣ ਮੱਝ ਦੀ ਆਵਾਜ਼ ਆਉਂਦੀ ਹੈ 30 ਲੱਖ ਦੀ, 21 ਲੱਖ ਦੀ। ਉਹ ਮਾੜਾ ਬੰਦਾ ਲੈ ਨਹੀਂ ਸਕਦਾ। ਫਿਰ ਉਹ ਕਹਿੰਦੇ ਆ ਅਸੀਂ ਮੱਝ ਦੀ ਖਿਦਮਤ ਕਰ ਰਹੇ ਹਾਂ। ਉਹ ਮੱਝ ਦੀ ਖਿਦਮਤ ਨਹੀਂ ਕਰ ਰਹੇ, ਉਹ ਆਪ ਦਾ ਕਾਰੋਬਾਰ ਚਮਕਾ ਰਹੇ ਆ। ਇਦਾਂ ਹੀ ਬੱਕਰੀ ਨਾ ਹੋਇਆ। ਬੱਕਰੀ ਆ, ਇਹ ਗਰੀਬ ਦੀ ਮੱਝ ਆ।
ਵੀ ਹੁਣ ਹੌਲੀ ਹੌਲੀ ਬੱਕਰੀ ਨੂੰ ਇਦਾਂ ਬ੍ਰਾਂਡ ਬਣਾ ਰਹੇ ਆ ਵੀ ਬੱਕਰੀ ਵੀ ਲੱਖਾਂ ਦੇ ਵਿੱਚ ਜਾ ਰਹੀ ਹੈ ਤੇ ਇਹ ਨਹੀਂ ਹੋਣਾ ਚਾਹੀਦਾ। ਬੱਕਰੀ ਨੂੰ ਬੱਕਰੀ ਰਹਿਣ ਦਿਓ, ਗਰੀਬ ਦੀ ਪਹੁੰਚ ਤੱਕ ਰਹਿਣ ਦਿਓ। ਉਂਝ ਤੋਂ ਪੈਸੇ ਕਮਾਓ, ਪੈਸੇ ਕਮਾਉਣ ਦੇ ਹੋਰ ਬੜੇ ਸੌਖੇ ਕੰਮ ਆ, ਬੜੇ ਸੌਖੇ ਤਰੀਕੇ ਆ ਬੱਕਰੀ ਤੋਂ, ਬੱਕਰੀ ਦੇ ਬੱਚਿਆਂ ਤੋਂ, ਦੁੱਧ ਤੋਂ, ਜਿੱਦਾਂ ਵੀ ਕਮਾਓ, ਬੱਕਰੇ ਰੱਖ ਕੇ ਕਮਾਓ। ਪਰ ਇਹਨੂੰ ਇੱਥੇ ਤੱਕ ਨਾ ਲੈ ਜਾਓ ਵੀ ਕੱਲ ਨੂੰ ਮੇਰੇ ਵਰਗਾ ਲੈ ਹੀ ਨਾ ਸਕੇ। ਇਹ ਤੁਸੀਂ ਫਿਰ ਕਹੋਗੇ ਅਸੀਂ ਬੱਕਰੀ ਦੀ ਖਿਦਮਤ ਕਰ ਰਹੇ ਹਾਂ। ਇਹ ਬੱਕਰੀ ਦੀ ਖਿਦਮਤ ਨਹੀਂ, ਬੱਕਰੀ ਦੇ ਨਾਂ ਤੇ ਇਹ ਠੱਗੀਬਾਜ਼ੀ ਹੈ, ਭਾਵੇਂ ਮੈਂ ਕਰਾਂ ਭਾਵੇਂ ਤੂੰ ਕਰੇ। ਬਿਲਕੁਲ ਹਾਂ, ਤੇ ਤੁਹਾਨੂੰ ਤੁਸੀਂ ਇਹ ਕੰਮ ਸ਼ੁਰੂ ਕਰ ਰਹੇ ਹੋ। ਹਾਂਜੀ, ਅਸੀਂ ਤੁਹਾਨੂੰ ਜ਼ਰੂਰੀ ਸਲਾਹ ਇਹੀ ਦੇਵਾਂਗੇ ਹਾਂਜੀ, ਵੀ ਬੱਕਰੀ ਦੀ ਖਿਦਮਤ 'ਚ ਕੰਮ ਕਰਿਓ। ਬਿਲਕੁਲ ਹਾਂ, ਸਵਾਬ ਸਮਝ ਕੇ ਕਰਿਓ ਇਹਨੂੰ, ਇਹਦੇ ਵਿੱਚ ਠੱਗੀਬਾਜ਼ੀ ਨਾ ਆਣ ਦਿਓ। ਠੀਕ ਹੋ ਗਿਆ। ਸਾਫ ਸੁਥਰਾ ਕੰਮ ਕਰਿਓ। ਕੋਈ ਬੰਦਾ ਤੁਹਾਡੇ ਕੋਲ ਆਵੇ, ਸਲਾਹ ਲਵੇ ਤੇ ਦੇਖਿਓ ਅੱਲਾਹ ਤਾਲਾ ਨੇ ਤੁਹਾਨੂੰ ਕਾਮਯਾਬ ਬੜਾ ਕਰਨਾ। ਜਦੋਂ ਤੁਸੀਂ ਨੀਅਤ ਇਹ ਬਣਾ ਲਈ ਨਾ ਤੇ ਅੱਲਾਹ ਤਾਲਾ ਤੁਹਾਡੇ ਕੰਮ ਨੂੰ ਵਧਾਊਗਾ ਵੀ ਤੇ ਕਾਮਯਾਬ ਵੀ ਕਰੂਗਾ। ਪਰ ਮੈਨੂੰ ਅਖੀਰ ਦੇ ਉੱਤੇ ਮੈਂ ਨਾ ਜੀ ਮੁਆਈ ਸਾਹਿਬ ਨੂੰ ਨਾ ਜੀ ਮੈਂ ਇਸ ਗੱਲ ਤੇ ਥਾਪੜਾ ਦਿੰਦਾ ਕਿ ਲਵਾ ਪੁੱਤਰ ਆ ਸਾਡਾ ਤੇ ਲਵਾ ਦਿਮਾਗ ਆ, ਤੇ ਮੁੰਡੇ ਨੇ ਹਿੰਮਤ ਕੈਸੀ ਕਰੀ ਵੀ ਕੈਸੇ ਉਹ ਇੱਕ ਨਵੀਂ ਸ਼ੈ ਬਣਾ ਕੇ ਤੇ ਇੱਥੇ ਦੇ ਬੰਦਿਆਂ ਨੂੰ, ਸਾਨੂੰ ਸੁਨੇਹਾ ਦਿੱਤਾ, ਸਾਡੇ ਕਿਸਾਨਾਂ ਨੂੰ ਵੀ ਇਦਾਂ ਵੀ ਹੋ ਸਕਦਾ, ਜੇ ਕੰਮ ਕਰਨਾ ਹੋਵੇ ਕੰਮ ਇਦਾਂ ਵੀ ਹੋ ਸਕਦਾ। ਬੜਾ ਸਾਫ ਸੁਥਰਾ ਕੰਮ ਕੀਤਾ, ਸੋਹਣਾ ਕੰਮ ਕੀਤਾ ਤੇ ਅੱਲਾ ਨੇ ਚਾਹਿਆ ਆਉਣ ਵਾਲੇ ਸਾਲਾਂ ਦੇ ਵਿੱਚ ਬੱਕਰੀ 'ਚ ਮੁਆਈ ਸਾਹਿਬ ਦਾ ਨਾਮ ਹੋਊਗਾ ਵੀ ਜਿਵੇਂ ਸ਼ੁਰੂ ਇਹਨਾਂ ਨੇ ਕੀਤਾ। ਤੇ ਇਨਸ਼ਾਅੱਲਾ ਮੁਆਈ ਸਾਹਿਬ ਅਸੀਂ ਤੁਹਾਡੇ ਨਾਲ ਆ, ਸਾਡੀ ਲੋੜ ਜਿੱਥੇ ਪਵੇ ਅਸੀਂ ਹਾਜ਼ਰ। ਜਿਉਂਦੇ ਵਾਸਤੇ ਰਹੋ। ਬੜੀ ਮਿਹਰਬਾਨੀ।